ਸਾਡੇ ਨਾਲ ਸੱਜਣ ਕੀ ਕਹਿੰਦੇ ਨੇ। अस्सलाम वालेकुम जी। वालेकुम अस्सलाम। मैं निकल से इधर कर रही हूँ। ਬਿਸਮਿਲ੍ਲਾ ਜੀ ਨੂੰ ਜ਼ਕੀ ਸਾਹਿਬ ਦਾ ਔਰ ਮੇਰਾ ਆਪਣਾ ਵੀ ਚਾਅ ਸੀ ਕਿ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਹੈ, ਕਿਉਂਕਿ ਇਸ ਮੁਆਸ਼ਰੇ ਦੇ ਵਿੱਚ ਖਾਸ ਕਰਕੇ ਸਾਡੀਆਂ ਜਿਹੜੀਆਂ ਵਰਕਿੰਗ ਵੂਮੈਨਸ ਨੇ, ਜਿਹੜੀਆਂ ਕੰਮ ਕਰਨ ਵਾਲੀਆਂ ਨੇ, ਉਹਨਾਂ ਦਾ ਖਾਸ ਇੱਕ ਤਜਰਬਾ ਹੁੰਦਾ ਹੈ ਇਸ ਹਵਾਲੇ ਨਾਲ। हाँ जी बिल्कुल ठीक कह रहे हो। हाँ क्योंकि अच्छा मैं दो गल्लां ये दे जी जी पहले तो ਉਹ ਮੈਂ ਬਾਅਦ ਚ ਗੱਲ ਕਰਨੀ ਹੈ। ਪਹਿਲੇ ਮੈਂ ਇਹਨਾਂ ਨੂੰ ਜਿਹੜੇ ਨੇ ਯਾਦ ਕੀਤਾ, ਉਹਨਾਂ ਨੂੰ ਬਹੁਤ ਜ਼ਿਆਦਾ ਸਲਾਮ ਪਿਆਰ ਜੀ, ਬਹੁਤ ਉਹਨਾਂ ਵਾਸਤੇ ਖੈਰ ਤੰਦਰੁਸਤੀ ਦੀ ਦੁਆਵਾਂ। ਆਮੀਨ। ਅੱਲਾਹ ਤਾਲਾ ਉਹਨਾਂ ਨੂੰ ਆਪਣੇ ਘਰ ਔਰ ਆਪਣੇ ਬੱਚਿਆਂ 'ਚ ਖੁਸ਼ ਰੱਖੇ। ਆਮੀਨ ਜੀ ਆਮੀਨ। ਤੇ ਤੁਹਾਨੂੰ ਵੀ ਬਹੁਤ ਮਿਹਰਬਾਨੀ, ਥੈਂਕ ਯੂ। ਮਾਸ਼ਾਅੱਲਾ ਸ਼ੋਅ ਤੇ ਹਰ ਦਫਾ ਅੱਛਾ ਹੁੰਦਾ, ਫਾਰਮੈਟ ਬਹੁਤ ਅੱਛੇ ਹੁੰਦੇ ਨੇ ਸਾਡੇ। ਨੋ ਡਾਊਟ ਕਿ ਐਸੇ ਗੱਲ ਕਰਨਾ ਵੀ ਯਾਨੀ ਕਿ ਦਿਲ ਕਰਦਾ ਹੈ ਔਰ ਸਟੇਬਲ ਕਰਨ ਨੂੰ ਦਿਲ ਕਰਦਾ ਹੈ। ਫਿਰ ਉਹ ਤਕਲੀਫ ਨਹੀਂ ਹੁੰਦੀ ਕਿ ਹਾਂ ਇੰਨੀ ਦੇਰ ਹੋ ਗਈ ਹੈ ਸਾਨੂੰ ਕਾਲ ਮਿਲਾਉਂਦੇ ਇਹ ਕਰਦੇ। ਨਹੀਂ, ਜਦੋਂ ਅਸੀਂ ਗੱਲ ਕਰਨੀ ਯਕੀਨ ਕਰੋ ਸਾਡੀ ਕਾਲ ਮਿਲਦੀ ਹੈ। ਜੀ ਬਿਲਕੁਲ ਠੀਕ ਹੈ। ਤੇ ਦੋ ਗੱਲਾਂ ਕਰਾਂਗੇ ਜੀ। ਵਿਚੋਲਨ ਹੋਣਾ ਚਾਹੀਦਾ, ਵਿਚੋਲਨ ਹੋਣੀ ਚਾਹੀਦੀ ਹੈ। ਦੇਖੋ ਜਿੰਨੀ ਦੇਰ ਤੱਕ ਕੋਈ ਤੀਸਰਾ ਬੰਦਾ ਵਿੱਚ ਨਹੀਂ ਪੈਂਦਾ, ਦੋ ਖਾਨਦਾਨਾਂ ਨੂੰ ਮਿਲਾਉਣ ਵਾਲਾ, ਤੇ ਫੇਰ ਹੀ ਗੱਲ ਬਣੇਗੀ ਨਾ। ਕਦੀ ਕਦੀ ਤੇ ਰੱਬ ਸਬੱਬੀ ਬਣ ਜਾਂਦੇ ਨੇ, ਠੀਕ ਹੈ, ਤੇ ਬਣਾਉਣੇ ਪੈਂਦੇ ਨੇ, ਕਦੀ ਲੱਭਣੇ ਪੈਂਦੇ ਨੇ, ਠੀਕ ਹੈ ਨਾ। ਉਹ ਜਦੋਂ ਲੱਭਣੇ ਪੈਂਦੇ ਨੇ ਅਸੀਂ ਉਹਨਾਂ ਵਾਸਤੇ ਦੁਆ ਕਰੀਏ ਕਿ ਅੱਲਾ ਦੋ ਖਾਨਦਾਨ ਜਦੋਂ ਮਿਲਦੇ, ਦੋ ਨਸਲਾਂ ਦੇ ਯਾਨੀ ਕਿ ਬਣਦਾ ਇੱਕ ਜੁੜ ਕਰਨੇ ਹੈ, ਤੇ ਉਹ ਲੋਕ ਅੱਛੇ ਲੱਭਣ ਪਹਿਲੇ ਤੇ, ਠੀਕ ਹੈ। ਤੇ ਵਿਚੋਲਾ ਆ ਗਿਆ ਬਾਅਦ ਚੋਂ, ਠੀਕ ਹੈ। ਰੱਬ ਤਾਲਾ ਨੂੰ ਜਿਸ ਟਾਈਮ ਨਾ ਅਸੀਂ ਵਿੱਚ ਪਾ ਲਈਏ ਨਾ ਕਿ ਸਾਡਾ ਪਰਵਰਦਿਗਾਰ ਜੋ ਅਸੀਂ ਕੰਮ ਕਰਨ ਲੱਗੇ ਨਾ, ਤੇ ਅੱਲਾਹ ਤਾਲਾ ਸਾਡੀ ਮਦਦ ਕਰੀ। ਜੀ ਬਿਲਕੁਲ ਠੀਕ ਹੈ। ਤੇ ਸਾਡੀ ਤੁਸੀਂ ਕਰੋ ਕੀ ਵਿਚੋਲਾ ਕਰੇਗਾ ਤੇ ਕੀ ਵਿਚੋਲਣ ਕਰੇਗੀ, ਉਹਦੇ ਰੱਬ ਆ ਗਏ। ਦੂਸਰੀ ਗੱਲ ਹੈ ਇਹ ਵਿਚੋਲੇ ਲਾਲਚੀ ਬਹੁਤ ਹੋ ਗਏ ਨੇ, ਠੀਕ ਹੈ। ਇਹਨਾਂ ਚ ਲਾਲਚ ਆ ਗਈ ਹੈ। ਇਹਨਾਂ ਵਿੱਚ ਕਹਿੰਦੇ ਨਾ ਧੀ ਤੋਂ ਧਿਆਨ ਦਾ ਜਾਂ ਕਿਸੇ ਦਾ ਪੁੱਤਰ ਦਾ ਅੱਛਾ ਨਹੀਂ ਸੋਚਦੇ, ਉਹ ਸਿਰਫ ਆਪਣੀ ਜ਼ਾਤ ਵਾਸਤੇ ਸੋਚਦੇ ਨੇ। ਸੈਲਫਿਸ਼ ਹੋ ਗਏ ਨੇ, ਜਿਹਨੂੰ ਅਸੀਂ ਕਹਿੰਦੇ ਨਾ ਸੈਲਫਿਸ਼, ਉਹ ਹੋ ਗਏ ਨੇ। ਕਾਫੀ ਸਾਰੇ ਰਿਸ਼ਤੇ ਐਸੇ ਹੈਗੇ ਨੇ ਜਿਹੜੇ ਇਹਨਾਂ ਨੇ ਖਰਾਬ ਕੀਤੇ ਨੇ, ਤੇ ਕੁਝ ਸਿਰਫ ਅਸੀਂ ਖਰਾਬ ਦੀ ਗੱਲ ਨਹੀਂ ਕਰ ਸਕਦੇ, ਵਿੱਚ ਠੀਕ ਵੀ ਹੋਏ ਨੇ, ਇਹ ਵਿਚੋਲਿਆਂ ਦੀ ਵਜ੍ਹਾ ਨਾਲ ਹੀ ਹੋਏ ਨੇ, ਜਾਂ ਫਿਰ ਰੱਬ ਸਬੱਬੀ ਹੋਏ ਨੇ, ਕੋਈ ਜ਼ਰੂਰ ਨੇ। ਤੇ ਵਿਚੋਲਿਆਂ ਨੂੰ ਹੋਣਾ ਚਾਹੀਦਾ, ਤੇ ਲੇਕਿਨ ਲਾਲਚੀ ਨਹੀਂ ਹੋਣਾ ਚਾਹੀਦਾ। ਹੁਣ ਦੇਖੋ ਇੱਕ ਬੱਚੀ ਤਕਰੀਬਨ ਅੱਜ ਤੋਂ 15 ਦਿਨ ਪਹਿਲੇ ਉਹਦੀ ਪਹਿਲੇ ਵਾਲਦਾ ਆਈ ਹੈ ਇੱਧਰ ਸਾਡੇ ਸ਼ਾਹ ਮਾਲੀ ਦਰਬਾਰ ਹੈਗਾ ਜੀ। ਕਾਫੀ ਵੱਡੇ ਹਦਾਇਤਕਾਰ ਮੁਸੰਨਫ ਸੈਯਦ ਨੂਰ ਉਹਨਾਂ ਦਾ ਯਾਨੀ ਕਿ ਏਰੀਆ ਹੈਗਾ ਜੀ, ਠੀਕ ਹੈ। ਤੇ ਦਰਬਾਰ ਵੀ ਉਹਨਾਂ ਦਾ ਹੀ ਹੈਗਾ, ਤੇ ਉੱਥੇ ਆਏ ਨੇ ਕਿ ਆਪਣਾ ਯਾਨੀ ਕਿ ਕਹਿੰਦੇ ਨੇ ਕਿ ਅਸੀਂ ਕੰਮ ਕਰਵਾਉਣ ਵਾਸਤੇ ਦੱਸ ਇਹ ਉਹ। ਯਕੀਨ ਕਰੋ ਉਹ ਔਰਤ ਮੈਂ ਜਾਣਦੀ ਹਾਂ, ਜਾਣਦੇ ਉਹ ਉਹਨਾਂ ਨੇ ਦਰਵਾਜ਼ਾ ਨੋਕ ਕੀਤਾ, ਮੈਂ ਦਰਵਾਜ਼ਾ ਖੋਲਿਆ, ਔਰ ਪਾਰਲਰ ਦਾ ਤਾਂ ਇੱਕ ਬਹਾਨਾ ਹੀ ਸੀ ਨਾ ਜੀ, ਠੀਕ ਹੈ। ਤੇ ਉਹਨਾਂ ਨੇ ਆਪਣਾ ਕੰਮ ਕਰਵਾਉਣ ਵਾਸਤੇ ਮੇਰੇ ਨਾਲ, ਯਕੀਨ ਕਰੋ ਜੁਮੇ ਦਾ ਦਿਨ ਸੀ, ਇੰਨਾ ਕੁ ਰੋ ਰਹੀ ਸੀ, ਵਾਲਦਾ ਸੀ, ਇੰਨਾ ਕੁ ਰੋ ਰਹੀ ਸੀ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੇਰੇ ਢਿੱਡੋਂ ਉਹਦੇ ਵਾਸਤੇ ਨਾ ਦੁਆਵਾਂ ਨਿਕਲੀਆਂ। ਉਹਨੇ ਇਹੀ ਕਿਹਾ ਕਿ ਇੱਕ ਵਿਚੋਲਨ ਨੇ ਸਾਡਾ ਕੰਮ ਕਰਵਾਇਆ, ਸਾਡੀ ਖਾਮ ਖਾ ਕੇ ਕਹਿ ਦਿੱਤਾ ਕਿ ਅਸੀਂ ਬਹੁਤ ਅਮੀਰ ਹੈ, ਇਹ ਹੈ ਉਹ ਹੈ, ਕਾਰ ਹੈ, ਬੰਗਲੇ ਹੈ, ਬੱਚਾ ਬਾਹਰ ਗਿਆ ਹੈ, ਇਹ ਹੈ ਉਹ ਹੈ, ਠੀਕ ਹੈ। ਬੱਚਾ ਮੇਰਾ ਕਹਿੰਦੇ ਬਾਹਰ ਜ਼ਰੂਰ ਗਿਆ ਸੀ, ਮੇਰੇ ਹਸਬੈਂਡ ਵੀ ਗਏ ਸੀ, ਸਾਡਾ ਕਲੀਨਾ ਦਾ ਕਾਰੋਬਾਰ ਹੈ, ਤੇ ਅਸੀਂ ਇਹ ਨਹੀਂ ਕਹਿੰਦੇ ਸੀ ਕਿ ਸਾਨੂੰ ਅਮੀਰ ਚਾਹੀਦੇ ਨੇ, ਸਾਡੀ ਵੀ ਜਾ ਕੇ ਸ਼ੋਅ ਕਰ ਤੇ ਉਹਨਾਂ ਦੇ ਸਾਨੂੰ ਕਰ। ਅਸੀਂ ਇਹ ਕਿਹਾ ਕਿ ਅਸੀਂ ਇੱਜ਼ਤਦਾਰ ਲੋਕ ਜਿਹੜੇ ਸਾਡੀ ਬੱਚੀ ਨੂੰ ਖੁਸ਼ ਰੱਖਣ ਜੀ, ਠੀਕ ਹੈ। ਯਕੀਨ ਕਰੋ ਉਹਦੇ ਆਂਸੂ ਐਸੇ ਨਹੀਂ ਥੰਮਦੇ ਪਏ ਕਿ ਇੱਕ ਮਾਂ ਸੀ, ਉਹਦੀ ਬੇਟੀ ਦੇ ਨਾਲ ਨਾ ਹੱਕ ਹੋਇਆ ਜੀ, ਠੀਕ ਹੈ। ਠੀਕ ਹੈ, ਉਹ ਬੱਚੀ ਨੂੰ ਸ਼ਾਦੀ ਹੋ ਗਈ, ਕਦੀ ਬੇਇੰਤਹਾ ਜਹੇਜ਼ ਦਿੱਤਾ, ਸਾਰਾ ਕੁਛ ਕੀਤਾ, ਆਪਣੀ ਵੀ ਧੀ ਦਿੱਤੀ ਉਹਨਾਂ ਨੇ, ਬਹਰਹਾਲ ਕਹਿੰਦੇ ਆਪਣੀ ਧੀ ਦੀ ਤਾਂ ਉਹਨਾਂ ਨੇ ਤਲਾਕ ਦੇ ਦਿੱਤੀ, ਲੈ ਲਈ ਆਪਣੀ ਤਲਾਕ। ਉਹਦੇ ਬੱਚਾ ਕੋਈ ਨਹੀਂ ਸੀ, ਕਹਿੰਦੇ ਮੇਰੇ ਪੁੱਤਰ ਦੇ ਘਰ ਕੋਈ ਜਿਹੜੀ ਔਲਾਦ ਨਹੀਂ ਹੋਈ, ਲੇਕਿਨ ਮੇਰੀ ਬੇਟੀ ਦੇ ਘਰ ਨਾ ਬੇਟੀ ਹੋ ਗਈ। ਅੱਛਾ। ਤੇ ਜਿਹਨੇ ਉਸ ਬੱਚੀ ਨੇ ਕੀਤਾ ਹੈ, ਤੇ ਕਹਿੰਦੇ ਕਿ ਆਪਣੀ ਧੀ ਦੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਲਾਕ ਲੈ ਲਿਆ, ਮੇਰੀ ਬੱਚੀ ਨੂੰ ਤਲਾਕ ਨਹੀਂ ਦੇ ਰਹੇ। ਮੇਰੀ ਬੱਚੀ ਜਿਹੜੀ ਹੈ ਨਾ ਅਦਾਲਤਾਂ ਦੇ ਧੱਕੇ ਖਾ ਰਹੀ ਹੈ ਕਿ ਮੈਂ ਆਪਣੀ ਬੱਚੀ ਲੈਣਾ ਚਾਹਨੀ ਹੈ, ਠੀਕ ਹੈ। ਤੇ ਕਹਿ ਰਹੀ ਮੇਰੀ ਬਸ ਇਹ ਦੁਆ ਕਰਨਾ ਮੇਰੀ ਬੱਚੀ ਦੇ ਹੱਕ ਵਿੱਚ ਮੇਰੀ ਬੱਚੀ ਹੋ ਜਾਏ। ਉਹਦੀ ਬੱਚੀ ਇੰਨਾ ਯਾਨੀ ਕਿ ਤਕਲੀਫ ਹੈ, ਕਹਿ ਰਹੀ ਕਿ ਮੈਨੂੰ ਰਾਤ ਨੂੰ ਮੇਰੀ ਬੱਚੀ ਨੂੰ ਨੀਂਦ ਆਉਂਦੀ ਨਾ ਕੁਛ। ਉਹ ਕਹਿੰਦੀ ਮੈਂ ਆਪਣੀ ਬੱਚੀ ਨੂੰ ਨਾ ਆਪਣੇ ਤੋਂ ਜੁਦਾ ਨਹੀਂ ਕਰ ਸਕਦੀ।
ਠੀਕ ਹੈ, ਜ਼ਾਹਿਰ ਹੈ ਇੱਕ ਜਿਗਰ ਹੈ ਨਾ, ਉਹਦਾ ਜਿਸਮ ਦਾ ਹਿੱਸਾ ਹੈ, ਉਹਦੀ ਰੂਹ ਦਾ ਹਿੱਸਾ ਹੈ। ਉਹਦਾ ਰੂਹ ਦਾ ਹਿੱਸਾ ਹੁਣ ਨਾ ਬੱਚੀ ਫਿਰ ਅਗਲੇ ਹਫਤੇ ਉਹ ਬੱਚੀ ਨੂੰ ਵੀ ਲੈ ਕੇ ਆਈ ਮੈਨੂੰ ਮਿਲਾਉਣ ਵਾਸਤੇ। ਮੈਂ ਉਹਦੇ ਵਾਸਤੇ ਬੜੀ ਢਿੱਡੋ ਦਵਾਵਾਂ ਕੀਤੀ। ਉਹ ਕਹਿੰਦੀ ਮੈਨੂੰ ਸਕੂਨ ਆ ਗਿਆ, ਪਤਾ ਨਹੀਂ ਕਿਉਂ ਮਿਲ ਕੇ। ਅਸੀਂ ਕੀ ਕਰਨਾ ਲੇਕਿਨ ਅਸੀਂ ਕੀ ਕਰ ਸਕਦੇ ਹਾਂ, ਅਸੀਂ ਦੁਆਵਾਂ ਹੀ ਦੇ ਸਕਦੇ ਜੀ ਹਾਂ। ਬਿਲਕੁਲ। ਅਸਲ ਵਿੱਚ ਦੱਸਾਂ ਕੀ ਹੈ ਨਿਗਾ ਜੀ, ਅਸਲ ਵਿੱਚ ਕੁਛ ਸੂਫੀ ਰੂਹ ਜਿਹੜੇ ਨੇ ਉਹ ਇਸ ਧਰਤੀ ਤੇ ਹੀ ਹੁੰਦੇ ਨੇ ਨਾ। ਅਸੀਂ ਜੇ ਕਿਸੇ ਦਾ ਅਹਿਸਾਸ ਸੁਣਨੇ ਆ, ਉਹਦੇ ਵਾਸਤੇ ਅੱਖਾਂ 'ਚ ਸਾਡੇ ਅੱਥਰੂ ਨਿਕਲ ਪੈਂਦੇ ਨੇ, ਸਾਡਾ ਦਿਲ ਜਿਹੜਾ ਹੈ ਉਹ ਰੰਜੀਦਾ ਹੋ ਜਾਂਦਾ ਹੈ। ਤੇ ਉਸ ਪਿਆਰੇ ਦਾ ਖਾਸ ਕਰਮ ਹੈ ਨਾ, ਇਹ ਤੇ ਉਹਦੀ ਆਪਣੀ ਇੱਕ ਸਿਫਤ ਹੈ ਨਾ, ਪਿਆਰ ਕਰਨਾ। ਮੈਂ ਬਸ ਉਹਨਾਂ ਨੇ ਇੰਨੀ ਗੱਲ ਕਹੀ, ਮੈਂ ਕਿਹਾ ਬਸ ਤੁਸੀਂ ਅੱਜ ਤੋਂ ਬਾਅਦ ਰੋਣਾ ਨਹੀਂ ਹੈ, ਕਿਉਂਕਿ ਜਿਸ ਵੇਲੇ ਅਗਰ ਰੋਣ ਨਾਲ ਮਸਲੇ ਹੱਲ ਹੁੰਦੇ ਨਾ ਤਾਂ ਪੂਰੀ ਦੁਨੀਆ ਰੋ ਕੇ ਹੀ ਕਰ ਲੈਂਦੀ। ਠੀਕ ਹੈ, ਠੀਕ ਹੈ, ਉਹਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਰੋਣ ਨਾਲ ਮਸਲਾ ਹੱਲ ਨਹੀਂ ਕਰਨਾ, ਤੁਸੀਂ ਦੁਆਵਾਂ ਨਾਲ ਕਰਨਾ ਹੈ। ਦੁਆਵਾਂ ਵਾਸਤੇ ਲੋਕਾਂ ਨੂੰ ਕਹੋ। ਜੀ ਬਿਲਕੁਲ, ਦੁਆਵਾਂ ਔਰ ਕੋਸ਼ਿਸ਼ਾਂ ਜਿਹੜੀਆਂ ਨੇ ਉਹਦੇ ਨਾਲ ਤਕਦੀਰਾਂ ਬਦਲਦੀ ਹੈ ਦੁਆਵਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਐਸੇ ਲੋਕਾਂ ਨੇ ਬੜੇ ਬੜੇ ਘਰ ਬਰਬਾਦ ਕਰ ਦਿੱਤੇ ਨੇ। ਅਗਰ ਕੋਈ ਸੁਣਦੀ ਪਈ ਹੈ ਜਾਂ ਸੁਣਦਾ ਪਿਆ ਤਾਂ ਉਹਨਾਂ ਨੂੰ ਵਾਸਤਾ ਦੇ ਕੇ ਕਵਾਂਗੇ, ਤੁਹਾਨੂੰ ਪਰਵਰਦੀਗਾਰ ਦਾ ਵਾਸਤਾ, ਕਿਸੇ ਦੇ ਘਰ ਦਾ ਨਾ ਸੁੱਖ ਸਕੂਨ ਬਰਬਾਦ ਨਾ ਕਰੋ, ਕੰਮ ਕਰੋ। ਬਿਲਕੁਲ ਠੀਕ ਹੈ। ਜੇ ਤੁਸੀਂ ਰਿਸ਼ਤਾ ਕਰਵਾਉਣ ਦਾ ਇੱਕ ਕਹਿੰਦੇ ਨਾ ਕਿ ਬੰਦੇ ਨੇ ਕੋਈ ਵਾਹ ਫੜ ਹੀ ਲਿਆ ਕਿ ਮੈਂ ਵਾਹ ਲਾਣੀ ਹੈ, ਆਪਣੀ ਵਾਹ ਲਾਣੀ ਹੈ, ਤੇ ਕੋਈ ਤਰੀਕੇ ਨਾਲ ਲਗਾਓ। ਜੀ ਬਿਲਕੁਲ ਠੀਕ ਹੈ, ਬਿਲਕੁਲ ਸਹੀ। ਤੇ ਧੀਆਂ ਦੇ ਘਰ ਵਸਾਣੇ ਚਾਹੀਦੇ, ਵਿਜਾੜਨੇ ਨਹੀਂ ਚਾਹੀਦੇ। ਨਾ ਉਹ ਬੱਚੀਆਂ ਫਿਰ ਵਿਚਾਰੀਆਂ ਇੱਧਰ ਦੀਆਂ ਤੇ ਨਾ ਉੱਧਰ ਦੀਆਂ। ਜੀ ਹਾਂਜੀ ਹਾਂਜੀ, ਬਿਲਕੁਲ ਐਸੇ। ਦੇਖੋ ਤਲਾਕ ਯਾਫਤਾ ਜਿਹੜੀ ਹੈਗੀ ਉਹਨੂੰ ਪਹਿਲੀ ਤੇ ਗੱਲ ਹੈ ਕੋਈ ਐਕਸੈਪਟ ਹੀ ਨਹੀਂ ਕਰਦਾ। ਅੱਜ ਸਾਡੇ ਮੁਆਸ਼ਰੇ ਦੀ ਗੱਲ ਕਰ ਰਹੀ ਹਾਂ। ਜ਼ਾਹਿਰ ਉਹ ਵੇਖੋ ਨਾ, ਸਾਡੇ ਮੁਆਸ਼ਰੇ ਦੇ ਵਿੱਚ ਤੇ ਇੰਜ ਕਹਿੰਦੇ ਨੇ ਨਾ ਕਿ ਜੀ ਇਹ ਤਾਕ ਲੱਗ ਗਿਆ, ਖੁਦਾ ਦਾ ਖਾਸਤਾ, ਅੱਲਾ ਮਾਫ ਕਰੇ, ਉਹਦਾ ਵਿਚਾਰੀ ਦਾ ਕੀ ਕਸੂਰ ਹੈ ਉਹਦੇ ਵਿੱਚ? ਠੀਕ ਹੈ, ਬੜੀ ਮੁਸ਼ਕਿਲ ਹੈ। ਅੱਛੇ ਲੋਕ ਹੈ ਨੇ, ਅੱਲਾ ਉਹਨਾਂ ਨੂੰ ਸਲਾਮਤ ਰੱਖੇ ਜਿਹੜੇ ਅੱਛੇ ਲੋਕ ਨੇ, ਕਿਉਂਕਿ ਉਹਨਾਂ ਦੇ ਨਾਲ ਇਹ ਦੁਨੀਆ ਚੱਲਦੀ ਪਈ ਹੈ। ਜੀ ਬਿਲਕੁਲ ਇੰਜ ਹੈ। ਤੇ ਮੈਂ ਕਹਿੰਦੀ ਹਾਂ ਕਿ ਮੁਆਸ਼ਰੇ ਦੀ ਗੱਲ ਕਰਨੀ ਹੈ, ਪੂਰਾ ਮੁਆਸ਼ਰੇ ਦੀ ਅਸੀਂ ਗੱਲ ਕਰਨੀ ਹੈ। ਇੱਕ ਮੁਆਸ਼ਰੇ ਨੂੰ ਸੁਧਾਰਨ ਵਾਸਤੇ ਨਾ ਮੈਂ ਕਹਿੰਦੀ ਹਾਂ ਕਿ ਉਹ ਜਿਹੜੇ ਸੰਗ ਬਣਾਉਣ ਵਾਲੇ ਲੋਕ ਨੇ ਨਾ, ਉਹ ਆਪਣੇ ਮਫਾਦ ਦੀ ਖਾਤਰ, ਆਪਣੀ ਲਾਲਚ ਦੀ ਖਾਤਰ ਕਿ ਕਿਸੇ ਦਾ ਜ਼ਿੰਦਗੀ ਨੂੰ ਦਾਅਵਤ ਨਾ ਰੱਖਣ। ਬਸ ਮੈਂ ਤੇ ਇਹ ਕਹਾਂਗੀ ਕਿ ਕਿਸੇ ਨੂੰ ਪਰੇਸ਼ਾਨ ਔਰ ਤਕਲੀਫ ਨਾ ਦੇਣ, ਕਿਉਂਕਿ ਤਕਲੀਫ ਪਰੇਸ਼ਾਨੀ ਉਹਦੇ ਵਾਸਤੇ ਅਜ਼ੀਅਤ ਹੋ ਜਾਂਦੀ ਹੈ। ਅਸਲ ਉਹਦੇ ਵਿੱਚ ਵੇਖੋ ਨਿਕਤ ਜੀ, ਉਹ ਆਪ ਵੀ ਇਸ ਸਾਰੇ ਮਾਮਲੇ 'ਚ ਮੁਬਤਲਾ ਹੁੰਦੇ ਨੇ। ਜਿਹੜੇ ਕਿਸੇ ਨੂੰ ਦੁੱਖ ਦਿੰਦੇ ਨੇ ਕਦੀ ਸੁੱਖ ਨਹੀਂ ਪਾਉਂਦੇ, ਪਰ ਪਤਾ ਨਹੀਂ ਕਿਵੇਂ ਦੀ ਉਹਨਾਂ ਦੀ ਸਮਝ ਨਹੀਂ ਆਉਂਦੀ ਕਿ ਬਹੁਤ ਸਾਰੇ ਲੋਕ ਇਸ ਸਾਰੇ ਮਾਮਲਾਤ ਨੂੰ ਜਿਵੇਂ ਯੂਜ਼ ਟੂ ਹੋ ਜਾਂਦੇ ਨੇ ਨਾ, ਆਦੀ ਹੋ ਜਾਂਦੇ ਨੇ ਸਾਰੇ ਮਾਮਲਾਤ ਦੇ, ਔਰ ਲੋਕਾਂ ਨੂੰ ਤਕਲੀਫ ਦੇ ਕੇ ਖੁਸ਼ ਹੋਣਾ, ਔਰ ਉਹਦੇ ਵਾਸਤੇ ਇਹ ਬਹੁਤ ਸਾਰੇ ਸੰਗੀਨ ਮਾਮਲਾਤ। ਬਸ ਅੱਲਾਹ ਤਾਲਾ ਕਰਮ करे, सच्चा सिंह सारे पे अपने रहम करे और सारे वास्ते सुख सलामती दी दुआ है जी। हाँ।